ਜਦੋਂ ਮੇਰੇ ਖਿਆਲ ਮਾਂ ਨੇ ਰੋਕਿਆ ਹੋਣਾ ਤੇ ਇਹਨਾਂ ਨੇ ਕਿਹਾ ਕਿ ਮੈਂ ਭੰਨਾ ਦਿੱਲੀ ਦੇ ਕਿੰਗਰੇ, ਦੇਵਾਂ ਸ਼ੱਕਰ ਵਾਂਗੂ ਭੋਰ, ਮੇਰਾ ਨਾਂ ਨਾ ਦੁੱਲਾ ਰੱਖਦੀ ਤੇ ਰੱਖ ਦਿੰਦੀ ਕੁਝ ਹੋਰ। ਅਸੀਂ ਲਾਹੌਰ ਦੇ ਮਿਆਨੀ ਸਾਹਿਬ ਕਬਰਸਤਾਨ ਦੇ ਵਿੱਚ ਖੜੇ ਹਾਂ। ਇਹ ਦੁੱਲਾ ਭੱਟੀ ਸਾਹਿਬ ਦੀ ਕਬਰ ਹੈ। ਇਹ ਸਾਡੇ ਪੰਜਾਬ ਦੇ ਪੰਜਾਬੀਅਤ ਦੇ ਉਹ ਨਾਇਕ ਨੇ ਜਿਨ੍ਹਾਂ ਨੂੰ ਸਾਨੂੰ ਯਾਦ ਵੀ ਰੱਖਣਾ ਚਾਹੀਦਾ ਤੇ ਪੰਜਾਬੀਅਤ ਨੂੰ ਸਮਝਣ ਲਈ ਇਹਨਾਂ ਦਾ ਜੋ ਇਤਿਹਾਸ ਹੈ, ਇਹਨਾਂ ਦੀ ਜ਼ਿੰਦਗੀ ਨੂੰ ਵੀ ਵਾਚਣਾ ਪੈਂਦਾ। ਇਹ ਉਹ ਦੁੱਲਾ ਭੱਟੀ ਜਿਨ੍ਹਾਂ ਨੂੰ ਆਪਾਂ ਲੋਹੜੀ ਦੇ ਸੁੰਦਰ ਮੁੰਦਰੀਏ ਦੇ ਗੀਤਾਂ ਦੇ ਕਰਕੇ ਜਾਣਦੇ ਹਾਂ, ਬੱਚੇ ਬੱਚੇ ਦੀ ਨਾਂ 'ਤੇ ਹੈ ਅਤੇ ਸ਼ਾਇਦ ਇਸੇ ਕਰਕੇ ਇਤਿਹਾਸ 'ਚ ਇਹਨਾਂ ਦਾ ਨਾਂ ਜਿਹੜਾ ਉਹ ਅੱਜ ਤੱਕ ਸਾਡੇ ਜ਼ਿਹਨ 'ਚ ਵਸਿਆ ਹੋਇਆ। ਇਹ ਉਹ ਸ਼ਖਸ ਨੇ ਜਿਨ੍ਹਾਂ ਨੇ ਉਸ ਵੇਲੇ ਦੇ ਬਾਦਸ਼ਾਹ ਅਕਬਰ ਦੇ ਨਾਲ ਮੱਥਾ ਲਾਇਆ ਅਤੇ ਇਹੀ ਸ਼ਾਇਦ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ, ਸਾਡੀ ਰਹਿਤਲ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ ਇਹੋ ਜਿਹੇ ਨਾਇਕ ਨੇ ਜਿਹੜੇ ਸਾਨੂੰ ਪੰਜਾਬੀਆਂ ਨੂੰ ਅੱਜ ਵੀ ਬਾਕੀ ਸਾਰੇ ਦੁਨੀਆ ਦੇ ਵਿੱਚ ਇੱਕ ਵੱਖਰਾ ਮੁਕਾਮ ਦਿੰਦੇ ਨੇ। ਅੱਜ ਵੀ ਜਦੋਂ ਅੱਜ ਦੇ ਹਾਲਾਤਾਂ ਦੀ ਆਪਾਂ ਗੱਲ ਕਰਦੇ ਹਾਂ ਅਤੇ ਉਹਦੇ ਵਿੱਚ ਵੀ ਜੇ ਸਾਡੀ ਜ਼ਿਹਨ ਨੂੰ, ਸਾਡੀ ਜਿਹੜੀ ਸਾਡੀ ਸੋਚ ਹੈ ਉਹਨੂੰ ਸਮਝਣ ਲਈ ਦੁੱਲਾ ਭੱਟੀ ਹੁਣਾਂ ਦਾ ਇਹਨਾਂ ਦਾ ਇਤਿਹਾਸ, ਇਹਨਾਂ ਦੀ ਜ਼ਿੰਦਗੀ, ਮੈਨੂੰ ਰਜ਼ਾ ਸਾਹਿਬ ਯਾਦ ਆ ਰਿਹਾ ਜਿਹੜਾ ਇਹਨਾਂ ਦਾ ਮੇਰੇ ਖਿਆਲ ਦੁੱਲਾ ਭੱਟੀ ਸਾਹਿਬ ਦੀ ਇਹਨਾਂ ਦੀ ਮਾਂ ਦੇ ਨਾਲ ਵਾਰਤਾਲਾਪ ਹੈ ਕਿ ਉਹ ਜਦੋਂ ਮੇਰੇ ਖਿਆਲ ਮਾਂ ਨੇ ਰੋਕਿਆ ਹੋਣਾ ਤੇ ਇਹਨਾਂ ਨੇ ਕਿਹਾ ਕਿ ਮੈਂ ਭੰਨਾ ਦਿੱਲੀ ਦੇ ਕਿੰਗਰੇ, ਦੇਵਾਂ ਸ਼ੱਕਰ ਵਾਂਗੂ ਭੋਰ, ਮੇਰਾ ਨਾਂ ਨਾ ਦੁੱਲਾ ਰੱਖਦੀ ਤੇ ਰੱਖ ਦਿੰਦੀ ਕੁਝ ਹੋਰ। ਇਹ ਉਹ ਸ਼ਖਸ ਨੇ ਤੇ ਬੜਾ ਚੰਗਾ ਲੱਗ ਰਿਹਾ। ਸਾਹਿਬ ਉਹਨਾਂ ਦੀ ਕਬਰ ਤੇ ਅੱਜ ਫੁੱਲ ਚੜਾ ਰਹੇ ਹਾਂ ਕਿਉਂਕਿ ਸਾਡੇ ਅਸਲੀ ਨਾਇਕ ਜਿਹੜੇ ਨੇ ਇਹ ਹੈ ਜਿਨ੍ਹਾਂ ਤੋਂ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਪੰਜਾਬੀਅਤ ਦਾ ਜਿਹੜਾ ਖੂਨ ਦੇ ਵਿੱਚ ਜਜ਼ਬਾ ਉਹ ਅੱਜ ਵੀ ਕਾਇਮ ਹੈ। ਐਗਜ਼ੈਕਟਲੀ। ਹਾਂਜੀ, ਇੱਕ ਦੋ ਚੀਜ਼ਾਂ ਨਾਲ ਮੈਂ ਹੋਰ ਐਡ ਕਰਦਾ ਜਾਵਾਂ। ਇੱਕ ਤਾਂ ਅਸੀਂ ਜਦੋਂ ਪੰਜਾਬ ਦੇ ਅੰਦਰ ਨਾ ਕਿਸਾਨੀ ਦੀ ਗੱਲ ਕਰਦੇ ਹਾਂ ਤੇ ਕਿਸਾਨੀ ਦੀ ਗੱਲ ਕਰੀਏ ਤਾਂ ਫਿਰ ਕਿਸਾਨੀ ਦੀ ਗੱਲ ਹੀ ਦੁੱਲੇ ਨੇ ਕੀਤੀ ਸੀ। ਰੋਲਾ ਬਿਆਨੇ ਦਾ ਸੀ ਜਿਹੜਾ ਮੁਗਲ ਬਾਦਸ਼ਾਹ ਤੋਂ ਚੱਲਿਆ ਤੇ ਅੱਗੇ ਫਿਰ ਗੱਲ ਵੱਧ ਗਈ। ਤੇ ਹੁਣ ਅਸੀਂ ਦੇਖਣਾ ਹੈ ਕਿ ਅੱਜ ਜਿਹੜੀ ਪੰਜਾਬ ਦੀ ਕਿਸਾਨੀ ਹੈ ਉਹ ਚੜ੍ਹਦੇ ਦੀ ਹੋਵੇ, ਉਹ ਲਹਿੰਦੇ ਦੀ ਹੋਵੇ, ਉਹ ਕਿੱਥੇ ਖੜੀ ਹੈ। ਜਿਹੜੇ ਤੇ ਅੱਜ ਵੀ ਉਹੀ ਹਨ। ਸੋ ਮੁਗਲ ਹੋਵੇ ਜਾਂ ਕੋਈ ਅੱਗੇ ਬਦਲਣ, ਚਿਹਰੇ ਬਦਲਦੇ ਹਨ, ਅੱਜ ਪੰਜਾਬੀ ਕਿਸਾਨ ਦਾ ਹਾਲ ਅੱਜ ਵੀ ਉਹੀ ਹੈ। ਸੋ ਅਸੀਂ ਮਸਲੇ ਆਪਣੇ ਆਪ ਲੱਭਣੇ। ਦੁੱਲਾ ਭੱਟੀ ਨੇ ਆਪਣੀ ਕੁਰਬਾਨੀ ਦਿੱਤੀ, ਲੇਕਿਨ ਇਹ ਕੁਰਬਾਨੀ ਰਹਿਗਾ ਨਹੀਂ ਜਾਣੀ ਚਾਹੀਦੀ। ਸਾਨੂੰ ਭੁੱਲਣਾ ਨਹੀਂ ਚਾਹੀਦਾ। ਦੁੱਲਾ ਭੱਟੀ ਹੋਵੇ, ਭਗਤ ਸਿੰਘ ਹੋਵੇ, ਰਾਏ ਅਹਿਮਦ ਖਰਲ ਹੋਵੇ, ਇਹਨਾਂ ਨੂੰ ਕਦੀ ਨਾ ਅਸੀਂ ਵਿਸਾਰਾਂਗੇ ਕਿਉਂਕਿ ਜਿਹੜੀ ਕੌਮ ਆਪਣੇ ਹੀਰੋਜ਼ ਨੂੰ ਵਿਸਾਰ ਦਿੰਦੀ ਹੈ ਉਸ ਕੌਮ ਦਾ ਅੱਗੇ ਕੋਈ ਰਸਤਾ ਉਹਨਾਂ ਨੂੰ ਨਹੀਂ ਲੱਭਦਾ। ਸੋ ਅਸੀਂ ਆਪਣਾ ਰਸਤਾ ਲੱਭਣਾ ਹੈ। ਔਰ ਮੈਂ ਹਮੇਸ਼ਾ ਇੱਕ ਗੱਲ ਆਖਦਾ ਹੁੰਦਾ ਕਿ ਪੰਜਾਬ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਦੇਸ਼ ਰਿਹਾ ਹੈ, ਅੱਜ ਵੀ ਹੈ, ਇਸ ਨੂੰ ਹੋਣਾ ਵੀ ਚਾਹੀਦਾ। ਪੰਜਾਬ ਦੇ ਅੰਦਰ ਜਿੱਥੇ ਮੁਸਲਮਾਨ ਪੰਜਾਬੀ ਹੈ ਉੱਥੇ ਸਿੱਖ ਪੰਜਾਬੀ ਵੀ, ਉੱਥੇ ਹਿੰਦੂ ਪੰਜਾਬੀ ਵੀ ਹੈ, ਉੱਥੇ ਈਸਾਈ ਪੰਜਾਬੀ ਵੀ ਹੈ। ਸੋ ਇਹ ਜਿਹੜੀ ਸਾਂਝ ਹੈ, ਇਹ ਸਾਂਝ ਫਿਰ ਸਾਡੀਆਂ ਲੋਹੜੀਆਂ, ਸਾਡੀਆਂ ਵਿਸਾਖੀਆਂ ਉਹ ਬਣਾਉਂਦੀਆਂ ਹਨ। ਸੋ ਦੁੱਲੇ ਭੱਟੀ ਦੇ ਨਾਲ ਜਿਵੇਂ ਡਾਕਟਰ ਗੁਰਬੀਰ ਸਾਹਿਬ ਨੇ ਹਵਾਲਾ ਦਿੱਤਾ, ਹੁਣ ਲੋਹੜੀ ਵੀ ਅੱਗੇ ਆ ਰਹੀ ਹੈ। ਸੋ ਸਾਨੂੰ ਲੋਹੜੀ ਵੀ ਸੈਲੀਬ੍ਰੇਟ ਕਰਨੀ ਚਾਹੀਦੀ ਹੈ ਔਰ ਉਸ ਦਾ ਲਿਬਰਲ ਔਰ ਸੈਕੂਲਰ ਜਿਹੜਾ ਪੱਖ ਹੈ ਉਸ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ। ਉਹ ਹੈ ਆਪਸੀ ਸਾਂਝ ਦਾ ਕਿ ਜ਼ਾਲਿਮ ਦੇ ਖਿਲਾਫ ਤੁਸੀਂ ਸਾਰੇ ਇੱਕੋ, ਵੰਡੇ ਨਾ ਜਾਓ। ਅੱਜ ਵੀ ਪੰਜਾਬੀ, ਪੰਜਾਬ ਦੇ ਰਹਿਣ ਵਾਲੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਬੈਠੇ ਨੇ ਉਹ ਇੱਕ ਹੋ ਕੇ ਆਪਣਾ ਪੰਜਾਬੀ ਇਤਿਹਾਸ ਬਚਾ ਸਕਦੇ ਨੇ, ਆਪਣੀ ਪੰਜਾਬੀ ਤਾਰੀਖ ਬਚਾ ਸਕਦੇ ਨੇ, ਪੰਜਾਬੀ ਲਿਟਰੇਚਰ ਬਚਾ ਸਕਦੇ ਨੇ। ਔਰ ਇਹਨਾਂ ਪੰਜਾਬੀਆਂ ਦਾ ਵੀ ਜਿਹੜੇ ਕੋਈ 18-20 ਕਰੋੜ ਪੰਜਾਬੀ ਪੂਰੀ ਦੁਨੀਆ 'ਤੇ ਨੇ, ਇਹਨਾਂ ਦਾ ਵੀ ਹੱਕ ਓਨਾ ਹੀ ਹੈ ਜਿੰਨਾ ਬਾਕੀ ਕੌਮਾਂ ਦਾ ਹੈ ਕਿ ਅਸੀਂ ਵੀ ਤਰੱਕੀ ਕਰੀਏ ਔਰ ਅਸੀਂ ਆਪਣੀ ਜ਼ਬਾਨ, ਆਪਣੇ ਵਿਰਸੇ, ਆਪਣੇ ਹੀਰੋਜ਼ ਨੂੰ ਸਮਝ ਕੇ ਹੀ ਤਰੱਕੀ ਕਰ ਸਕਦੇ ਹਾਂ। ਔਰ ਇਹ ਸਾਨੂੰ ਸਬਕ ਇਹਨਾਂ ਕਬਰਾਂ 'ਤੇ ਆ ਕੇ ਮਿਲਦਾ ਹੈ ਕਿ ਆਪਣੀ ਧਰਤੀ ਲਈ, ਆਪਣੇ ਲੋਕਾਂ ਲਈ ਹਯਾਤੀ ਤੱਕ ਕੁਰਬਾਨ ਜਿਹੜੇ ਲੋਕ ਕਰ ਦਿੰਦੇ ਹਨ ਉਹ ਪੰਜਾਬੀ ਹਨ। ਉਹਨਾਂ ਨੂੰ ਅੱਜ ਤੱਕ ਯਾਦ ਕਰਦੇ ਹਾਂ। ਅਤੇ ਕਿਸਾਨੀ ਦੀ ਗੱਲ ਚੱਲੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਉਹਨਾਂ ਦੀ ਦੇਣ ਨੂੰ ਅਸੀਂ ਭੁੱਲ ਨਹੀਂ ਸਕਦੇ। ਅਤੇ ਦੁੱਲਾ ਭੱਟੀ ਵਰਗੇ ਜਿਨ੍ਹਾਂ ਨੇ ਉਸ ਵੇਲੇ ਦੀ ਹਕੂਮਤ ਨਾਲ ਮੱਥਾ ਲਾਇਆ ਅਤੇ ਉਹਨਾਂ ਨੂੰ ਅੱਜ ਤੱਕ ਆਪਾਂ ਯਾਦ ਕਰਦੇ ਹਾਂ ਕਿ ਇਹੀ ਇੱਕ ਸਾਡੇ ਕੋਲ ਸਾਡਾ ਜੋ ਇਤਿਹਾਸ ਹੈ ਜਿਹੜਾ ਸਾਨੂੰ ਅੱਜ ਵੀ ਖੜ੍ਹੇ ਹੋਣ ਲਈ ਲਲਕਾਰਦਾ ਅਤੇ ਸਾਨੂੰ ਹਿੰਮਤ ਦਿੰਦਾ। ਰਾਜਾ ਸਾਹਿਬ, ਅੱਜ ਵੀ ਸਾਡੇ ਕਿਸਾਨ ਵੀਰ ਬੈਠੇ ਨੇ, ਆਪਣੇ ਹੱਕਾਂ ਲਈ ਲੜ ਰਹੇ ਆ ਅਤੇ ਇਹ
ਸਾਡੇ ਜਿਹੜੀ ਹੈਗੀ ਆ, ਸਾਨੂੰ ਜਿਹੜਾ ਹੌਸਲਾ ਜਿਹੜਾ ਹੈਗਾ ਉਹ ਸਾਡੇ ਇਤਿਹਾਸ 'ਚੋਂ ਮਿਲਦਾ ਤੇ ਅੱਜ ਆਪਾਂ ਆਪਣੇ ਇਤਿਹਾਸ ਦੇ ਇੱਕ ਨਾਇਕ ਦੀ ਕਬਰ ਤੇ ਖੜੇ ਆ। ਡਾਕਟਰ ਸਾਹਿਬ ਇੱਕ ਹੋਰ ਗੱਲ ਨਾਲ ਐਡ ਕਰਦੇ ਜਾਈਏ ਕਿ ਥੋੜਾ ਜਿਹਾ ਦੱਸਦੇ ਜਾਈਏ ਉਹ ਲੋਕ ਜਿਨ੍ਹਾਂ ਨੂੰ ਕਿਸਾਨੀ ਦੀ ਸਮਝ ਨਹੀਂ ਆਉਂਦੀ। ਕਿਸਾਨ ਸਿਰਫ ਆਪਣੇ ਲਈ ਨਹੀਂ ਲੜਦਾ, ਕਿਸਾਨ ਉਸ ਧਰਤੀ ਦੀ ਪ੍ਰੋਡਕਸ਼ਨ ਲਈ ਲੜਦਾ ਹੈ ਜਿਹੜੀ ਉਸ ਦੀ ਸਾਂਝੀ ਧਰਤੀ ਹੈ, ਉਸ ਦੀ ਨੈਸ਼ਨਲ ਮਾਂ ਧਰਤੀ ਹੈ, ਉਸ ਦੀ ਕੌਮੀ ਮਾਂ ਧਰਤੀ ਹੈ। ਹੁਣ ਅੱਜ ਦਾ ਕਿਸਾਨ ਅਗਰ ਉਹ ਆਪਣੇ ਰਾਈਟਸ ਦੀ ਗੱਲ ਕਰਦਾ ਹੈ ਤਾਂ ਪੂਰੇ ਪੰਜਾਬ ਦੀ ਗੱਲ ਕਰ ਰਹੀ ਹੈ, ਪੂਰੀ ਪੰਜਾਬੀ ਖੇਤੀ ਦੀ ਗੱਲ ਕਰ ਰਹੀ ਹੈ, ਔਰ ਉਸ ਖੇਤੀ ਦੇ ਨਾਲ ਡਾਇਰੈਕਟ ਇਨਡਾਇਰੈਕਟ ਜਿੰਨੇ ਲੋਕ ਜੁੜੇ ਹੋਏ ਹਨ ਉਹ ਸਾਰੇ ਤੁਹਾਨੂੰ ਪੰਜਾਬੀ ਮਿਲਣਗੇ। ਸੋ ਕਿਸਾਨੀ ਦੀ ਗੱਲ ਇੰਨੀ ਸਾਦਾ ਨਹੀਂ ਹੈ, ਕਿਸਾਨੀ ਦੇ ਅੰਦਰ ਹੀ ਪੰਜਾਬ ਵਸਦਾ ਹੈ। ਦੁਨੀਆ ਦੇ ਖਿੱਤਿਆਂ ਦੀਆਂ ਨਾ ਵੱਖ-ਵੱਖ ਚੀਜ਼ਾਂ ਹੁੰਦੀਆਂ ਤੇ ਪੰਜਾਬ ਕਿਸਾਨੀ ਦੀ ਬੇਸ ਤੇ ਹੀ ਜਿੰਦਾ ਹੈ, ਔਰ ਪੰਜਾਬ ਤੇ ਹਮਲੇ ਵੀ ਹੋਏ ਤਾਂ ਵੀ ਕਿਸਾਨੀ ਦਾ ਕਰਕੇ ਹੋਏ, ਕਿਉਂਕਿ ਹਮੇਸ਼ਾ ਜਿਹੜੇ ਸਾਡੇ ਵੱਡੇ ਕਹਿੰਦੇ ਸਨ ਜਦੋਂ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਦੁਰਾਨੀ ਜੇ ਲੋਕ ਹਮਲੇ ਕਰ ਰਹੇ ਸਨ ਕਿ ਖਾਦਾ ਪੀਤਾ ਲਾਏ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਸੋ ਖਾਦਾ ਪੀਤਾ ਹਮੇਸ਼ਾ ਪੰਜਾਬੀਆਂ ਨੇ ਹੈ। ਪੰਜਾਬ ਦੇ ਅੰਦਰ ਅਨਾਜ ਗੱਲਾ ਇਹ ਵਾਫਰ ਮਿਕਦਾਰ ਵਿੱਚ ਉਗਦਾ ਰਹੀ ਹੈ, ਔਰ ਅੱਜ ਵੀ ਅਸੀਂ ਵਾਫਰ ਮਿਕਦਾਰ ਵਿੱਚ ਉਗਾ ਕੇ ਧਰਤੀ ਦੇ ਅੰਦਾਤਾ ਜਿਹੜੇ ਕਿਸਾਨ ਹਨ ਉਹਨਾਂ ਨੂੰ ਸੈਲੂਟ ਕਰਾਂਗੇ, ਔਰ ਉਹਨਾਂ ਦੇ ਜਿਹੜੇ ਹੀਰੋਜ਼ ਹਨ ਦੁੱਲਾ ਭੱਟੀ ਜੇ ਲੋਕ ਉਹਨਾਂ ਨੂੰ ਸਲਾਮ ਪੇਸ਼ ਕਰਾਂਗੇ। ਫੈਜ਼ਲ ਜੀ ਇਹਨਾਂ ਦੇ ਇਹ ਜਿਹੜਾ ਲਿਖਿਆ ਨਾ ਇਹ ਥੋੜਾ ਜਿਹਾ ਜ਼ਰੂਰ ਜ਼ੂਮ ਕਰਕੇ ਦਿਖਾਇਓ ਕਿ ਇਹਦੇ ਵਿੱਚ ਦੁੱਲਾ ਭੱਟੀ ਸਾਹਿਬ ਦੀ ਜਿਹੜੀ ਪੂਰੀ ਪਰਿਵਾਰ ਹੈ, ਉਹਨਾਂ ਦੇ ਦਾਦਾ ਜੀ ਤੋਂ ਲੈ ਕੇ ਅੱਗੇ ਉਹਨਾਂ ਦਾ ਨਾਂ ਹੈ ਤੇ ਉਹਨਾਂ ਦਾ ਜਿਹੜਾ ਜਦੋਂ ਸ਼ਹਾਦਤ ਹੋਈ ਹੈ 1599 ਦੇ ਵਿੱਚ ਉਹ ਮਿਤੀ ਜਿਹੜੀ ਆ ਅੰਕਿਤ ਹੈ ਤੇ ਇਹਨੂੰ ਸੰਭਾਲਣ। ਇੱਕ ਹੋਰ ਚੀਜ਼ ਵੀ ਨਾਲ ਐਡ ਕਰਦੇ ਜਾਈਏ ਕਿ ਜਿਹੜੇ ਇਹਨਾਂ ਦੇ ਦਾਦਾ ਸੀ ਨਾ, ਇਹਨਾਂ ਦੇ ਦਾਦਾ ਦੀ ਵੀ ਮੁਗਲਾਂ ਨਾਲ ਲੜਾਈ ਸੀ। ਸੋ ਮੁਗਲ ਦਰਬਾਰ ਜਿਹੜਾ ਹੈ ਅਗਰ ਅਸੀਂ ਕਹੀਏ ਪੰਜਾਬ ਦੇ ਹਵਾਲੇ ਦੇ ਨਾਲ ਤੇ ਸ਼ਾਇਦ ਮੇਰੇ ਬਹੁਤ ਸਾਰੇ ਲੋਕਾਂ ਨੂੰ, ਮੇਰੇ ਦੋਸਤਾਂ ਨੂੰ ਇਹ ਗੱਲ ਬੁਰੀ ਵੀ ਲੱਗੇ, ਉਹ ਜ਼ੁਲਮ ਦਾ ਇਸਤਿਹਾਰਾ ਹੈ, ਜ਼ੁਲਮ ਦਾ ਨਿਸ਼ਾਨ ਹੈ। ਉਹ ਚਾਹੇ ਗੁਰੂ ਸਾਹਿਬਾਨ ਦੇ ਖਿਲਾਫ ਹੋਵੇ, ਉਹ ਚਾਹੇ ਬਾਕੀ ਜਿਹੜੇ ਇਸ ਧਰਤੀ ਦੇ ਵਸਨੀਕ ਹਨ ਉਹਨਾਂ ਦੇ ਖਿਲਾਫ ਹੋਵੇ, ਹਮੇਸ਼ਾ ਉਹ ਜ਼ਾਲਿਮ ਰਹੇ। ਔਰ ਦੁੱਲਾ ਭੱਟੀ ਦੀਆਂ ਆਵਾਜ਼ਾਂ ਜਿਹੜੀਆਂ ਹਨ ਉਹਦੇ ਵਿੱਚ ਉੱਠਦੀਆਂ ਰਹੀਆਂ। ਬੁੱਲੇ ਸ਼ਾਹ ਵੀ ਗੁਰੂ ਤੇਗ ਬਹਾਦਰ ਜੀ ਨੂੰ ਗਾਜ਼ੀ ਲਿਖਦਾ ਹੈ, ਔਰ ਮੁਗਲਾਂ ਦੇ ਹਰਕਾਰੇ ਜਿਹੜੇ ਉਸ ਵੇਲੇ ਦੇ ਕਸੂਰ ਦੇ ਪਠਾਨ ਹਾਕਮ ਸੀ ਉਹਨਾਂ ਨੂੰ ਜ਼ਾਲਿਮ ਲਿਖਦਾ ਹੈ। ਸੋ ਇੱਕ ਸਾਈਡ ਤੇ ਜ਼ਾਲਿਮ ਸਰਕਾਰ ਹੈ, ਦੂਜੀ ਸਾਈਡ ਤੇ ਲੁਕਾਈ ਹੈ, ਔਰ ਲੁਕਾਈ ਦੇ ਨੁਮਾਇੰਦੇ ਹੀ ਜਿੰਦੇ ਹਨ, ਜ਼ਾਲਮਾਂ ਦੇ ਹਮੇਸ਼ਾ ਨਾਮ ਮਿਟ ਜਾਂਦਾ। ਉਸ ਵੇਲੇ ਵੀ ਸੂਫੀ ਸੰਤਾਂ ਨੇ ਗੁਰੂ ਸਾਹਿਬ ਦਾ ਜਿਹੜਾ ਸਪੋਰਟ ਕੀਤੀ ਮੁਗਲਾਂ ਨਾਲ, ਉਦੋਂ ਵੀ ਉਹਨਾਂ ਨੇ ਮੱਥਾ ਲਾਇਆ। ਸੋ ਇਹਨਾਂ ਚੀਜ਼ਾਂ ਦੇ ਵਿੱਚ ਕਈ ਵਾਰ ਧਰਮ ਮਾਇਨਾ ਨਹੀਂ ਰੱਖਦਾ, ਜਿਹੜੀ ਸੱਚਾਈ ਹੈ ਤੇ ਉਹਦੇ ਤੇ ਖੰਡ ਦਾ ਜਿਹੜਾ ਜਜ਼ਬਾ ਹੈ ਉਹ ਅੱਗੇ ਆ ਕੇ ਉੱਠਦਾ ਤੇ ਬਾਕੀ ਸਾਰੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ। ਇਹ ਦੁੱਲਾ ਭੱਟੀ ਦਾ ਜੀਵਨ ਜਿਹੜਾ ਹੈਗਾ ਉਹ ਸਾਡੇ ਲਈ ਇੱਕ ਉਦਾਹਰਣ ਹੈ ਇਸੇ ਕਰਕੇ। ਤੇ ਬਹੁਤ ਚੰਗਾ ਲੱਗਾ ਰਾਜ ਸਾਹਿਬ ਤੁਸੀਂ ਇੱਥੇ ਦਰਸ਼ਨ ਕਰਵਾਏ ਤੇ ਇਹਨਾਂ ਦੇ ਜ਼ਿੰਦਗੀ ਨੂੰ ਸਲਾਮ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ, ਥੈਂਕ ਯੂ।